ਔਰੰਗਜ਼ੇਬੀ ਥਾਟ ਵੀ ਏਕਤਾ ਦਾ ਮਤਲਬ ਸੀ ਕਿ ਇੱਕ ਇਸਲਾਮ ਦੇ ਦਾਇਰੇ ਦੇ ਵਿੱਚ ਸਾਰੇ ਜਿਹੜੇ ਵੀ ਉਹਦੇ ਵਿਛੰਦੇ ਨੇ ਉਹਦੇ ਰਾਜ ਦੇ ਉਹਨਾਂ ਨੂੰ ਲਿਆਂਦਾ ਜਾਏ। ਪਰ ਇਹੀ ਥਾਟ ਅੱਜ ਜਦੋਂ ਹਿੰਦੂਤਵੀ ਆਈਡੀਓਲੋਜੀ ਨੂੰ ਜਾਂ ਮੋਦੀ ਸਰਕਾਰ ਦੀ ਆਈਡੀਓਲੋਜੀ ਨੂੰ ਅਸੀਂ ਔਰੰਗਜ਼ੇਬੀ ਥਾਟ ਕਹਿੰਦੇ ਹਾਂ ਤੇ ਇਹ ਵਿਚਾਰਧਾਰਕ ਤੌਰ ਤੇ ਡਾਈਵਰਸਿਟੀ ਨੂੰ ਖਤਮ ਕਰਕੇ ਆਪਣਾ ਵੈਲਿਊ ਸਿਸਟਮ ਲਾਗੂ ਕਰਨਾ ਹੈ ਕਿ ਜਿਨ੍ਹਾਂ ਦੀ ਸ਼ਹਾਦਤ ਦੇ ਨਾਲ ਹਰ ਧਰਮ ਦਾ ਬਚਾਅ ਹੋਇਆ। ਹੁਣ ਇਸ ਨੂੰ ਤੁਸੀਂ ਹਿੰਦ ਦੀ ਚਾਦਰ ਜਾਂ ਕੋਈ ਹੋਰ ਨਾਲ ਨਹੀਂ ਜੋੜ ਕੇ ਦੇਖ ਸਕਦੇ ਕਿ ਇੱਕ ਪਾਸੇ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਕਿਵੇਂ ਹਿੰਦੂਤਵਾ ਦੇ ਨਾਲ ਰਲ ਗਏ ਔਰ ਇਸ ਵਾਰ ਉਹਨਾਂ ਨੂੰ ਰਾਸ਼ਟਰੀ ਸਿੱਖ ਸੰਗਤ ਜਾਂ ਕਿਸੇ ਹੋਰ ਬਾਡੀ ਰਾਹੀਂ ਕੁਝ ਕਰਨ ਦੀ ਲੋੜ ਨਹੀਂ ਪਈ। ਅਸੀਂ ਆਲਰੇਡੀ ਦੇਖ ਰਹੇ ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਤੇ ਇਹਨਾਂ ਦਾ ਕਬਜ਼ਾ ਹੈ, ਪਟਨਾ ਸਾਹਿਬ ਤੇ ਇਹਨਾਂ ਦਾ ਕਬਜ਼ਾ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਉਹ ਮਨਜਿੰਦਰ ਸਰਸਾ ਜਾਂ ਦੂਸਰਾ ਉਹ ਤਾਂ ਉਹਨਾਂ ਦਾ ਵਜ਼ੀਰ ਵੀ ਹੈ ਦਿੱਲੀ ਦਰਬਾਰ ਦਾ। ਔਰ ਇਸ ਤੋਂ ਬਿਨਾਂ ਈਵਨ ਹਰਿਆਣਾ ਕਮੇਟੀ ਬਹੁਤ ਘਟੀਆ ਵਰਤਾਰਾ ਦੇਖਣ ਚ ਆਇਆ ਕਿ ਅਨੰਦਪੁਰ ਸਾਹਿਬ ਜਿੱਥੋਂ ਗੁਰੂ ਸਾਹਿਬ ਨੇ ਲਗਭਗ 350 ਕਿਲੋਮੀਟਰ ਦਾ ਸਫ਼ਰ ਦਿੱਲੀ ਤੱਕ ਦਾ ਤੈਅ ਕੀਤਾ, ਉਸ ਦੇ ਵਿੱਚ ਕੋਈ ਕੇਂਦਰ ਸਰਕਾਰ ਦਾ ਨੁਮਾਇੰਦਾ ਨਾ ਸ਼੍ਰੋਮਣੀ ਕਮੇਟੀ ਵੱਲੋਂ ਆਰਗੇਨਾਈਜ਼ ਕੀਤੇ ਸਮਾਗਮ ਨਾ ਪੰਜਾਬ ਸਰਕਾਰ ਵੱਲੋਂ ਅਫੀਸ਼ੀਅਲੀ ਆਰਗੇਨਾਈਜ਼ ਕੀਤੇ ਸਮਾਗਮ ਚ ਆਏ। ਲੇਕਿਨ ਕੁਰੂਕਸ਼ੇਤਰਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇਹਨੂੰ ਗੀਤਾ ਦੇ ਸਥਲ ਨਾਲ ਵੀ ਜੋੜਿਆ ਗਿਆ। ਅਫਸੋਸ ਇਸ ਗੱਲ ਦਾ ਹੈ ਜੇ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਾਂ ਦਿੱਲੀ ਤੋਂ ਜਿੱਥੋਂ ਲਾਈਵ ਕਥਾ ਚੱਲਦੀਆਂ ਨੇ ਦੇਖੋ ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ ਜਾਂ ਉਹਨਾਂ ਦੇ ਪ੍ਰਚਾਰਕ ਜਾਂ ਕਥਾਵਾਚਕ ਨੇ ਅੱਧੇ ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਨੈਰੇਟਿਵ ਨੂੰ ਹੀ ਰਿਪੀਟ ਕਰ ਰਹੇ ਸੀ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਸਾਡੀ ਪ੍ਰਚਾਰਕ ਕਮਿਊਨਿਟੀ ਦਾ ਵੀ ਇੱਕ ਵੱਡਾ ਹਿੱਸਾ ਇਸ ਵੇਲੇ ਜਾਂ ਉਹਨਾਂ ਦੀ ਪੇਰੋਲ ਤੇ ਜਾ ਚੁੱਕੇ ਨੇ ਜਾਂ ਉਹਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਕਬੂਲਦੇ ਨੇ ਜਾਂ ਉਹਨਾਂ 'ਚ ਹਿੰਮਤ ਹੀ ਨਹੀਂ ਹੈ ਕਿ ਉਹ ਕਾਊਂਟਰ ਨੈਰੇਟਿਵ ਦੇ ਸਕਣ। ਪਰ ਇੱਕ ਬੜਾ ਖਤਰਨਾਕ ਰੁਝਾਨ ਹੈ। 5 ਸਦੀਆਂ ਤੋਂ ਸਾਡੇ ਨਾਲ ਵੈਰ ਕਮਾਉਣ ਵਾਲੇ ਅੱਜ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਥੱਲੇ ਹਿੰਦ ਦੀ ਚਾਦਰ ਦੇ ਨਾਂ ਥੱਲੇ ਇਹ ਇੱਕ ਵਾਰ ਫੇਰ ਉਹ ਵੱਡਾ ਧੋਖਾ ਕਰ ਰਹੇ ਨੇ ਜਿਸ ਧੋਖੇ ਦਾ ਸ਼ਿਕਾਰ ਅਸੀਂ ਲੰਮਾ ਸਮਾਂ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦ ਰਹਿਣਗੇ ਤੇ ਅਸੀਂ ਗੱਲਬਾਤ ਕਰਾਂਗੇ ਇਸ ਸਮੇਂ ਭਾਰਤ ਦੀ ਸਿਆਸਤ ਜਿਸ ਪਾਸੇ ਨੂੰ ਵੱਧ ਰਹੀ ਆ, ਖਾਸ ਤੌਰ ਦੇ ਉੱਤੇ ਜਿਹੜਾ ਇੱਕ ਸੁਪਨਾ ਆ ਆਰਐਸਐਸ ਦਾ ਭਾਰਤ ਨੂੰ ਐਲਾਨੀਆ ਤੌਰ ਤੇ ਹਿੰਦੂ ਰਾਸ਼ਟਰ ਬਣਾਉਣ ਦਾ, ਜਿਹਦੇ ਵਿੱਚ ਰਾਮ ਮੰਦਿਰ ਦੇ ਉੱਤੇ ਇੱਕ ਵੱਡਾ ਜਿਹੜਾ ਝੰਡਾ ਆ ਉਹ ਲਹਿਰਾਇਆ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੇ ਨਾਲ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਜਿਸ ਤਰੀਕੇ ਦੇ ਨਾਲ ਹਿੰਦੂਤਵਾ ਦੇ ਸਾਂਚੇ ਦੇ ਵਿੱਚ ਢਾਲਣ ਦੇ ਯਤਨ ਭਾਜਪਾ ਅਤੇ ਆਰਐਸਐਸ ਵੱਲੋਂ ਤੇ ਇੰਡੀਅਨ ਸਟੇਟ ਵੱਲੋਂ ਕੀਤੇ ਗਏ ਨੇ, ਉਹਨਾਂ ਬਾਰੇ ਵੀ ਚਰਚਾ ਕਰਾਂਗੇ। ਤੇ ਇਸ ਤੋਂ ਇਲਾਵਾ ਭਾਰਤ ਦੇ ਗੁਆਂਢ ਦੇ ਵਿੱਚ ਚੀਨ ਦੇ ਨਾਲ ਜਿਹੜੇ ਰਿਸ਼ਤੇ ਭਾਰਤ ਦੇ ਉਸ ਸੰਬੰਧੀ ਜਿਹੜੀ ਤਬਦੀਲੀ ਪਿਛਲੇ ਕੱਲ ਅਰੁਣਾਚਲ ਪ੍ਰਦੇਸ਼ ਨਾਲ ਸੰਬੰਧਿਤ ਆਈ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਸ਼ੋਅ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਟੀਵੀ 84 ਨਾਲ ਜੁੜੇ ਸਾਡੇ ਬਹੁਤ ਹੀ ਪਿਆਰੇ ਸਿਆਣੇ ਸੋਹਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਬਿਲਕੁਲ ਡਾਕਟਰ ਸਾਹਿਬ, ਜਿਹੜਾ ਅੱਜ ਮਸਲਾ ਸਭ ਤੋਂ ਪਹਿਲਾਂ ਮੈਂ ਵਿਚਾਰਨਾ ਚਾਹੁੰਦਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਹ ਲਾਸਾਨੀ ਸ਼ਹਾਦਤ ਜਿਹਨੂੰ ਸਾਰੀ ਦੁਨੀਆ ਜਿਹੜੀ ਆ, ਮੈਨੂੰ ਲੱਗਦਾ ਕਿ ਸਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਹੋ ਜਿਹੀ ਕੋਈ ਹੋਰ ਉਦਾਹਰਨ ਨਹੀਂ ਮਿਲਦੀ ਹੋਣੀ ਆ। ਉਸ ਮਹਾਨ ਸ਼ਹਾਦਤ ਨੂੰ ਵੀ ਕਿਸ ਤਰੀਕੇ ਦੇ ਨਾਲ ਭਾਜਪਾ ਤੇ ਆਰਐਸਐਸ ਦੇ ਵੱਲੋਂ ਇੱਕ ਗਲਤ ਤਰੀਕੇ ਦੇ ਨਾਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਵੱਡੇ ਪੱਧਰ ਤੇ ਪੈਸਾ ਵੀ ਖਰਚਿਆ ਜਾ ਰਿਹਾ ਕਿ ਅਸੀਂ ਲਗਾਤਾਰ ਇਹ ਸਮਝਦੇ ਰਹੇ ਹਾਂ ਕਿ ਜਿਹੜਾ ਸਿੱਖੀ ਦਾ ਕੁੱਲ ਕਾਇਨਾਤ ਨੂੰ ਆਪਣੇ ਕਲਾਵੇ 'ਚ ਲੈਣ ਦਾ ਪਰਪੇਖ ਆ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਵੀ ਸਿੱਖ ਉਸੇ ਤਰੀਕੇ ਦੇ ਨਾਲ ਸਮਝਦੇ ਰਹੇ ਆ, ਹਮੇਸ਼ਾ ਅੱਜ ਵੀ ਸਮਝਦੇ ਆ। ਪਰ ਭਾਰਤ ਦੀ ਸਟੇਟ ਤੇ ਭਾਜਪਾ ਆਰਐਸਐਸ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ
ਉਸ ਪ੍ਰਪੇਖ 'ਚ ਢਾਲਿਆ ਜਾਵੇ ਕਿ ਜਿੱਥੇ ਉਹ ਕਹਿੰਦੇ ਆ ਕਿ ਸਿੱਖਾਂ ਨੂੰ ਤਾਂ ਬਣਾਇਆ ਹੀ ਸਿਰਫ ਹਿੰਦੂਆਂ ਦੀ ਰਾਖੀ ਲਈ ਗਿਆ ਸੀ, ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਵੀ ਸਿਰਫ ਉਹ ਇੱਕ ਹਿੰਦ ਦੀ ਚਾਦਰ ਦੇ ਵਜੋਂ ਸਥਾਪਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ, ਜਿਹਦੇ 'ਚ ਜਿੱਥੇ ਵੱਡੇ ਸਮਾਗਮ ਖਾਸ ਤੌਰ ਤੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਰਲ ਕੇ ਭਾਜਪਾ ਵੱਲੋਂ ਕੀਤੇ ਗਏ, ਬਲਕਿ ਪੰਜਾਬ ਸਰਕਾਰ ਜਾਂ ਇੱਥੋਂ ਤੱਕ ਕਿ ਮੈਂ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਟੇਟਮੈਂਟ ਅੱਜ ਦੇਖ ਰਿਹਾ ਸੀ, ਉਹਦੇ 'ਚ ਵੀ ਸਪੈਸ਼ਲ ਜਿਹੜੇ ਆ ਇਨਵਰਟਡ ਕੋਮਾਸ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਦੇ ਨਾਲ ਸੰਬੋਧਿਤ ਕੀਤਾ ਗਿਆ, ਸਪੈਸ਼ਲ ਇਨਵਰਟਡ ਕੋਮਾਸ 'ਚ ਲਿਖਿਆ ਗਿਆ। ਤੇ ਇਹ ਜਿਹੜਾ ਸਾਰਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਭਾਰਤੀ ਸਟੇਟ ਦੇ ਵੱਲੋਂ ਤੇ ਭਾਜਪਾ ਆਰਐਸਐਸ ਦੇ ਵੱਲੋਂ, ਇਹਨੂੰ ਤੁਸੀਂ ਕਿਵੇਂ ਸਮਝ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਜੇ ਅਸੀਂ ਗੁਰਮਤ ਗਾਡੀ ਰਾਹ ਚਲਾਇਆ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ ਦੇ ਵਿੱਚ ਇਸ ਤੋਂ ਗੱਲ ਸ਼ੁਰੂ ਕਰੀਏ। ਗੁਰੂ ਨਾਨਕ ਪਾਤਸ਼ਾਹ ਦੀ ਆਮਦ, ਉਹਨਾਂ ਦਾ ਪ੍ਰਕਾਸ਼ਮਾਨ ਹੋਣਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਪਾਤਸ਼ਾਹ ਪ੍ਰਤੀ ਫਰਮਾਇਆ, ਜ਼ਾਹਰ ਪੀਰ ਜਗਤ ਗੁਰ ਬਾਬਾ। ਸੋ ਇਹ ਹੀ ਇੱਕ ਡਰਾਇੰਗ ਆਫ ਦਾ ਲਾਈਨ ਸੀ, ਜਗਤ ਗੁਰੂ, ਪ੍ਰੋਫਿਟ ਆਫ ਦਾ ਹਿਊਮਨ ਕਾਈਂਡ। ਇਸ ਲਈ ਬੇਸ਼ੱਕ ਜਦੋਂ ਤੁਸੀਂ ਜਿਸ ਖਿੱਤੇ ਦੇ ਵਿੱਚ ਇਹ ਰੱਬੀ ਰੂਹਾਂ ਵਿਚਰ ਰਹੀਆਂ ਹੁੰਦੀਆਂ ਨੇ, ਉਹਨਾਂ ਇਲਾਕਿਆਂ ਦੀ ਬੋਲੀ, ਉਹਨਾਂ ਇਲਾਕਿਆਂ ਦੇ ਸੰਦਰਭ 'ਚ ਉਹਨਾਂ ਦਾ ਇਤਿਹਾਸ ਜਾਂ ਮਿਥਿਹਾਸ ਕੋਟ ਕਰਨਾ ਲੋਕਾਂ ਨੂੰ ਸਮਝਾਉਣ ਲਈ ਇਹ ਇੱਕ ਜ਼ਰੂਰੀ ਹਿੱਸਾ ਵੀ ਹੁੰਦਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਦੀ ਗੁਰਮਤ ਆਈਡੀਓਲੋਜੀ ਹੀ ਕੁੱਲ ਮਨੁੱਖਤਾ ਦੇ ਲਈ, ਔਰ ਉਸ ਦੇ ਲਈ ਅਸੀਂ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਜਨਮ ਸਾਖੀਆਂ ਦੇ ਬਿਰਤਾਂਤ, ਔਰ ਦੂਸਰਾ ਜਦੋਂ ਦੇਖਦੇ ਹਾਂ ਤੇ ਉਹਨਾਂ ਦੇ ਲਈ ਜਦੋਂ ਗੁਰੂ ਪਾਤਸ਼ਾਹ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਤੇ ਇਸ 'ਚ ਜਾਂ ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾਨਕ। ਕਿੰਨੀਆਂ ਫਾਰਮ ਆਫ ਲਾਈਫਸ ਨੇ, ਖਾਣੀਆਂ ਨੇ, ਕਿੰਨੀਆਂ ਬਾਣੀਆਂ ਨੇ, ਕਿੰਨੀਆਂ ਲੈਂਗੁਏਜਸ ਨੇ। ਸੋ ਜਿਹੜੀ ਸਿੱਖੀ ਦਾ ਮੂਲ ਹੈ ਉਹ ਹੀ ਇਨਸਾਨੀਅਤ, ਮਨੁੱਖਤਾ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਕੁੱਲ ਕਾਇਨਾਤ ਨੂੰ ਆਪਣੇ ਕਲਾਵੇ 'ਚ ਲੈਂਦੇ ਨੇ ਤੇ ਉਹਨਾਂ ਦੀ ਆਰਤੀ, ਜਿਸ ਨੂੰ ਸਾਡੀ ਸੋਹਿਲਾ ਜੀ ਦੀ ਬਾਣੀ ਦੇ ਵਿੱਚ ਵੀ ਸ਼ਮੂਲੀਅਤ ਉਹਦੀ ਹੈ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲੇ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ। ਹੁਣ ਇਸ ਦੇ ਵਿੱਚ ਸਾਰਾ ਯੂਨੀਵਰਸ, ਜਾਂ ਜਦੋਂ ਅਸੀਂ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਹੁਣ ਇਸ ਨੂੰ ਦੇਖਦੇ ਤੇ ਫਿਰ ਇਹ ਅਸੀਂ ਦੇਖਦੇ ਹਾਂ ਕਿ ਸਗਲ ਸਮਗਰੀ ਜਾ ਕੇ ਸੂਤਰ ਧਾਰੀ, ਸਾਰੀ ਸਮਗਰੀ, ਸਾਰੀ ਕਾਇਨਾਤ ਜਿਸ ਵਾਹਿਗੁਰੂ ਦੇ ਉਸ ਸੂਤਰ ਦੇ ਵਿੱਚ, ਉਸ ਸਾਂਝ ਦੇ ਵਿੱਚ ਰੱਖੀ ਹੋਈ ਹੈ। ਸੋ ਗੁਰੂ ਸਾਹਿਬਾਨ ਦੀ ਸ਼ਹਾਦਤ, ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਪਹਿਲੀ ਸ਼ਹਾਦਤ ਗੁਰੂ ਅਰਜਨ ਸਾਹਿਬ ਦੀ ਹੁੰਦੀ ਹੈ 1606 ਈਸਵੀ ਦੇ ਵਿੱਚ। ਉਸ ਨੂੰ ਅਸੀਂ ਜਦੋਂ ਅਕੀਦੇ ਦੇ ਲਿਹਾਜ਼ ਨਾਲ ਦੇਖਦੇ ਹਾਂ ਤਾਂ ਜ਼ਾਹਰ ਹੈ ਗੁਰੂ ਅਰਜਨ ਸਾਹਿਬ ਉਹਨਾਂ ਵੈਲਿਊਜ਼ ਦੇ ਲਈ ਜਿਨ੍ਹਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਖੜੀ ਹੈ, ਜਿਨ੍ਹਾਂ ਵੈਲਿਊਜ਼ ਦੇ ਉੱਤੇ ਉਹ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਨੂੰ ਵੰਗਾਰਿਆ ਜਾਂ ਦਿੱਲੀ ਦੇ ਹਾਕਮਾਂ ਨੂੰ ਵੰਗਾਰਿਆ, ਉਸ ਵੈਲਿਊ ਸਿਸਟਮ ਨੂੰ ਕਾਇਮ ਰੱਖਣ ਲਈ, ਉਹਦੇ 'ਚ ਕੋਈ ਉਹਦੇ ਨਾਲ ਸਮਝੌਤਾ ਨਾ ਕਰਨ ਲਈ ਜਿਹੜੀ ਹੈ ਉਹਨਾਂ ਦੀ ਸ਼ਹਾਦਤ ਹੋਈ। ਉਹਨਾਂ ਨੂੰ ਅਸੀਂ ਸ਼ਹੀਦਾਂ ਦੇ ਸਰਤਾਜ ਕਰਕੇ ਯਾਦ ਕਰਦੇ ਹਾਂ, ਕਿਉਂਕਿ ਵਰਸਟ ਫਾਰਮ ਆਫ ਟਾਰਚਰ ਹੈ ਔਰ ਪਹਿਲੇ ਸਾਡੇ ਸ਼ਹੀਦ ਗੁਰੂ ਨੇ। ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਵੇਲੇ ਜਿਹੜਾ ਮੁੱਖ ਬਾਦਸ਼ਾਹ ਹੈ ਦਿੱਲੀ ਦੇ ਤਖਤ ਦੇ ਉੱਤੇ, ਬਾਬਰ ਦੇ ਖਾਨਦਾਨ ਦਾ ਔਰੰਗਜ਼ੇਬ, ਉਸ ਦੀ ਉਹੀ ਨੀਤੀ ਹੈ। ਜਦੋਂ ਅੱਜ ਅਸੀਂ ਹਿੰਦੂਤਵੀ ਵਿਚਾਰਧਾਰਾ ਦੀ ਗੱਲ, ਜਾਂ ਜਦੋਂ ਅਸੀਂ 1920-30 'ਚ ਨਾਜ਼ੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਤੇ ਉਸ ਦੇ ਵਿੱਚ ਇਨਸਾਨ ਨੂੰ ਜਨਮ ਦੇ ਆਧਾਰ ਤੇ, ਉਸ ਦੇ ਵਿਸ਼ਵਾਸਾਂ ਦੇ ਆਧਾਰ ਤੇ ਉੱਚਾ ਜਾਂ ਨੀਵਾਂ ਗਰਦਾਨਣਾ ਉਹਦਾ ਹਿੱਸਾ ਸੀ। ਔਰ ਔਰੰਗਜ਼ੇਬ ਦੀ ਸੋਚ ਵੀ ਇਹੀ ਸੀ। ਔਰ ਇਸ ਦੇ ਉੱਤੇ ਅਕਸਰ ਮੈਂ ਜਦੋਂ ਭਾਈ ਸੰਤੋਖ ਸਿੰਘ ਹੋਰਾਂ ਨੂੰ ਕੋਟ ਕਰਦਾ ਕਈ ਵਾਰ, ਕਿ ਜਦੋਂ ਉਹ ਕਹਿੰਦੇ ਨੇ 10ਵੇਂ ਪਾਤਸ਼ਾਹ ਦੀ ਆਮਦ ਨੂੰ ਲੈ ਕੇ ਕਿ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਕਿ ਔਰ ਅਖੀਰ ਚੋਂ ਕਹਿੰਦੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸ਼ੂਰ, ਮੂਰਤ ਨਾ ਹੋਤੀ ਜੋ ਪੈ ਕਰਣਾ ਨਿਧਾਨ ਕੀ, ਕਿ ਜੇ ਦਇਆ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ, ਬਹਾਦਰਾਂ ਦੇ ਬਹਾਦਰ ਪਰਮ ਸ਼ੂਰ, ਤੇ ਛਾਏ ਜਾਤੀ ਏਕਤਾ ਅਨੇਕਤਾ ਬਿਲੋਏ ਜਾਤੀ, ਏਕਤਾ ਹੋ ਜਾਣੀ ਸੀ, ਅਨੇਕਤਾ ਖਤਮ ਹੋ ਜਾਣੀ ਸੀ।
ਹੁਣ ਔਰੰਗਜ਼ੇਬੀ ਥਾਟ ਵੀ ਏਕਤਾ ਦਾ ਮਤਲਬ ਸੀ ਕਿ ਇੱਕ ਇਸਲਾਮ ਦੇ ਦਾਇਰੇ ਦੇ ਵਿੱਚ ਸਾਰੇ ਜਿਹੜੇ ਵੀ ਉਹਦੇ ਵਛੰਦੇ ਨੇ ਉਹਦੇ ਰਾਜ ਦੇ ਉਹਨਾਂ ਨੂੰ ਲਿਆਂਦਾ ਜਾਏ। ਔਰ ਇਹੀ ਥਾਟ ਅੱਜ ਜਦੋਂ ਹਿੰਦੂਤਵੀ ਆਈਡੀਓਲੋਜੀ ਨੂੰ ਜਾਂ ਮੋਦੀ ਸਰਕਾਰ ਦੀ ਆਈਡੀਓਲੋਜੀ ਨੂੰ ਅਸੀਂ ਔਰੰਗਜ਼ੇਬੀ ਥਾਟ ਕਹਿੰਦੇ ਹਾਂ, ਤੇ ਇਹ ਵਿਚਾਰਧਾਰਕ ਤੌਰ ਤੇ ਡਾਈਵਰਸਿਟੀ ਨੂੰ ਖਤਮ ਕਰਕੇ ਆਪਣਾ ਵੈਲਿਊ ਸਿਸਟਮ ਲਾਗੂ ਕਰਨਾ। ਇਹਦੇ ਚ ਕਿਹੜਾ ਵੈਲਿਊ ਸਿਸਟਮ ਸੁਪੀਰੀਅਰ ਹੈ ਇਨਫੀਰੀਅਰ ਹੈ, ਡਿਬੇਟ ਨਹੀਂ ਹੈ। ਔਰ ਇਹੀ ਪਾਰਟ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਟ੍ਰਿਬਿਊਟ ਦਿੰਦਿਆਂ 10ਵੇਂ ਪਾਤਸ਼ਾਹ ਨੇ ਫਰਮਾਇਆ, ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਉਹਨਾਂ ਦਾ। ਔਰ ਜ਼ਾਹਰ ਹੈ ਗੁਰੂ ਨਾਨਕ ਪਾਤਸ਼ਾਹ ਨੇ ਇਹ ਹਿੰਦੂਇਜ਼ਮ ਦਾ ਸਿੰਬੋਲਿਜ਼ਮ ਔਰ ਇਸ ਥਾਟ ਨੂੰ 10 ਸਾਲ ਦੀ ਉਮਰ ਦੇ ਵਿੱਚ ਰਿਜੈਕਟ ਕੀਤਾ ਸੀ ਕਿ ਇਹ ਜਨਊ ਜਬਰੀ ਨਹੀਂ ਪਾਉਣ ਦੇਣਾ, ਕਿਉਂਕਿ ਜਿਹੜਾ ਜਨਊ ਪਾਉਣ ਵਾਲਾ ਹੈ ਉਹ ਦਇਆ, ਸੰਤੋਖ, ਜਤ, ਸਤ ਜਿਹੜੇ ਮੁੱਢਲੇ ਗੁਣ ਨੇ ਇੱਕ ਧਰਮੀ ਬੰਦੇ ਦੇ, ਉਹਨਾਂ ਤੋਂ ਸਖਣਾ। ਔਰ ਇਹ ਹਿਪੋਕਰੇਟ ਹੈ ਔਰ ਕਿੰਨਾ ਕੁਝ ਅਸੀਂ ਬ੍ਰਾਹਮਣਵਾਦ ਦੀ ਵਿਚਾਰਧਾਰਾ ਨੂੰ ਐਕਸਪੋਜ਼ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ 'ਚ ਦੇਖਦੇ। ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਔਰੰਗਜ਼ੇਬ ਦਾ ਹੱਥ ਫੜ ਲੈਂਦੇ ਨੇ ਕਿ ਜਬਰੀ ਲਾਉਣ ਨਹੀਂ ਦੇਣਾ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਜਦੋਂ 10ਵੇਂ ਪਾਤਸ਼ਾਹ ਇਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ, ਕਿ ਇਹ ਇਹਨਾਂ ਏਜਿਸ ਦੇ ਵਿੱਚ ਮਾਡਰਨ ਟਾਈਮਸ ਦੇ ਵਿੱਚ ਅਲੋਕਾਰ ਸ਼ਹਾਦਤ ਹੈ। ਕਿਉਂਕਿ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਆਪੋ ਆਪਣੇ ਅਕੀਦਿਆਂ ਦੇ ਲਈ ਕੁਰਬਾਨ ਹੋਣ ਵਾਲੇ, ਸ਼ਹੀਦ ਹੋਣ ਵਾਲੇ ਜਾਂ ਮਰਨ ਵਾਲੇ, ਉਹ ਉਹਨਾਂ ਦੀ ਬਹੁਤ ਵੱਡੀ ਗਿਣਤੀ ਹੈ। ਹਰ ਪਰੰਪਰਾ ਨੂੰ ਆਪਣਿਆਂ ਤੇ ਮਾਣ ਹੈ। ਪਰ ਸਾਰੇ ਇਨਸਾਨੀ ਇਤਿਹਾਸ 'ਚ ਈਵਨ ਉਸ ਤੋਂ ਬਾਅਦ ਵੀ ਜੇ ਅਸੀਂ ਦੇਖੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਜਿਹੜੀ ਸੱਚ, ਹੱਕ, ਇਨਸਾਫ ਦੀਆਂ ਵੈਲਿਊਜ਼ ਦੇ ਲਈ, ਡਾਈਵਰਸਿਟੀ ਦੇ ਲਈ, ਮੁੱਢਲੇ ਜਿਹੜੇ ਧਾਰਮਿਕ ਆਜ਼ਾਦੀ ਔਰ ਬੋਲਣ ਦੀ ਆਜ਼ਾਦੀ ਔਰ ਪ੍ਰੈਕਟਿਸਿੰਗ ਆਪਣੇ ਧਰਮ ਨੂੰ, ਉਹਦੇ ਲਈ ਹੈ। ਔਰ ਇਸੇ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਨੋ ਬੜੋ ਕਲੂ ਮੈਂ ਸਾਕਾ ਕਿਹਾ। ਔਰ ਜਦੋਂ ਅਸੀਂ ਦੂਸਰੀ ਟੈਸਟੀਮਨੀ ਜਿਹੜੀ 10ਵੇਂ ਪਾਤਸ਼ਾਹ ਦੇ ਦਰਬਾਰੀ ਕਵੀ ਸੈਨਾਪਤੀ ਦੀ ਰਚਨਾ ਜੋ ਦੇਖਦੇ ਹਾਂ, ਔਰ ਜਿਹੜਾ ਪੂਰਾ ਕਪਲੇਟ ਹੈ ਉਹ ਇਹ ਹੈ, ਪ੍ਰਗਟ ਭੈ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ। ਸਾਰੀ ਸ੍ਰਿਸ਼ਟੀ, ਜਦੋਂ ਸ੍ਰਿਸ਼ਟੀ ਅਸੀਂ ਕਹਿੰਦੇ ਹਾਂ ਇਸ ਦਾ ਮਤਲਬ ਕਾਇਨਾਤ ਹੈ, ਯੂਨੀਵਰਸ ਹੈ, ਜਿਸ ਦੇ ਵਿੱਚ ਗੈਲੈਕਸੀਜ਼ ਔਰ ਜਿਹੜਾ ਸਾਰਾ ਬ੍ਰਹਿਮੰਡ ਹੈ ਉਹ ਉਸ ਦੇ ਵਿੱਚ ਆਉਂਦਾ ਹੈ। ਕਿ ਸਾਰੇ ਬ੍ਰਹਿਮੰਡ ਦੇ ਉੱਤੇ ਗੁਰੂ ਸਾਹਿਬ ਨੇ ਜਿਹੜੀ ਹੈ ਉਹ ਧਰਮ ਦੀ ਚਾਦਰ, ਜਿਹੜਾ ਲਫ਼ਜ਼ ਵੀ ਬਾਅਦ ਦੇ ਵਿੱਚ ਆਇਆ, ਇਨਫੈਕਟ ਧਰਮ ਦੀ ਚਾਦਰ ਵੀ ਕੁੱਲ ਕਾਇਨਾਤ ਦੇ ਵਿੱਚ ਧਰਮ ਦੀਆਂ ਵੈਲਿਊਜ਼ ਕਾਇਮ ਰਹਿਣ। ਔਰ ਸੈਨਾਪਤੀ ਆਪਣੇ ਥਾਟ ਨੂੰ ਅੱਗੋਂ ਜਿਹੜਾ ਹੋਰ ਐਕਸਪਲੇਨ ਕਰਦੇ ਨੇ, ਕਰਮ ਧਰਮ ਕੀ ਜਿਨ ਪਤ ਰਾਖੀ ਅਟਲ ਕਰੀ ਕਲਯੁਗ ਮੈਂ ਸਾਖੀ। ਕਿ ਇਸ ਮਾਡਰਨ ਏਜਿਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਨਾਲ ਕਰਮ ਧਰਮ ਜਿਹੜੀਆਂ ਰਾਈਟੀਅਸ ਵੈਲਿਊਜ਼ ਨੇ ਉਹਨਾਂ ਦੀ ਪੱਤ ਰੱਖ ਲਈ। ਇਸ ਲਈ ਉਹਨਾਂ ਦੀ ਸ਼ਹਾਦਤ ਅਟਲ ਹੈ। ਸਗਲ ਸ੍ਰਿਸ਼ਟ ਜਾਂ ਕਾ ਜਸ ਭਇਓ ਜੈ ਤੇ ਸਰਬ ਧਰਮ ਬੰਚਿਓ। ਕਿ ਜਿਨ੍ਹਾਂ ਦੀ ਸ਼ਹਾਦਤ ਦੇ ਨਾਲ ਹਰ ਧਰਮ ਦਾ ਬਚਾਅ ਹੋਇਆ। ਹੁਣ ਇਸ ਨੂੰ ਤੁਸੀਂ ਹਿੰਦ ਦੀ ਚਾਦਰ ਜਾਂ ਕੋਈ ਹੋਰ ਨਾਲ ਨਹੀਂ ਜੋੜ ਕੇ ਦੇਖ ਸਕਦੇ। ਕਵੀ ਸੈਨਾਪਤੀ ਸਪਸ਼ਟ ਕਰਦੇ ਨੇ ਸਗਲ ਸ੍ਰਿਸ਼ਟ ਜਾਂ ਕਾ ਜਸ ਭਇਓ, ਕਿਉਂਕਿ ਪੱਤ ਸ੍ਰਿਸ਼ਟੀ ਦੀ ਰੱਖੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਸ ਵੀ ਸਾਰੀ ਸ੍ਰਿਸ਼ਟੀ 'ਚ ਹੈ। ਜੈ ਤੇ ਸਰਬ ਧਰਮ ਬੰਚਿਓ, ਇਸ ਕੁਰਬਾਨੀ ਦੇ ਨਾਲ ਹਰ ਧਰਮ ਦਾ ਬਚਾਅ ਹੋਇਆ। ਤੀਨ ਲੋਕ ਮੈਂ ਜੈ ਜੈ ਭਈ ਸਤਿਗੁਰ ਪੈਜ ਰਾਖ ਇਸ ਲਈ। ਹੁਣ ਤੀਨ ਲੋਕ, ਫਿਰ ਅਸੀਂ 10ਵੇਂ ਪਾਤਸ਼ਾਹ ਦੇ ਫਰਮਾਨ ਵੱਲ ਜਾਈਏ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਹੁਣ ਇਹ ਸਿਧਾਂਤਕ ਲਾਈਨ ਹੈ। ਹੁਣ ਜੋ ਕੁਝ ਹਿੰਦੂ ਤਵੀ ਕਰ ਰਹੇ ਨੇ ਇਹ ਵੈਸੇ ਹੁਣ ਉਹਨਾਂ ਕੋਲ ਕਿਉਂਕਿ ਪੋਲੀਟੀਕਲ ਪਾਵਰ ਹੈ, ਇਸ ਵਾਰ ਉਹਨਾਂ ਨੇ ਬਹੁਤ ਵੱਡੇ ਪੈਮਾਨੇ ਤੇ ਨਾ ਸਿਰਫ ਦਿੱਲੀ ਲਾਲ ਕਿਲੇ ਦੀ ਵਿਸਿਨਿਟੀ ਦੇ ਵਿੱਚ, ਪਰ ਜਿੱਥੇ ਉਹਨਾਂ ਦੀਆਂ ਹਕੂਮਤਾਂ ਨੇ ਯੂਪੀ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ, ਹਰਿਆਣੇ ਦੇ ਵਿੱਚ, ਇਸ ਸਾਰੇ ਨੂੰ ਜਿਹੜਾ ਉਹਨਾਂ ਦਾ ਨੈਰੇਟਿਵ ਹੈ। ਕਿਉਂਕਿ ਇਸ ਤੋਂ ਵੀ ਪਹਿਲਾਂ ਜੇ ਅਸੀਂ RSS ਦੇ ਨੈਰੇਟਿਵ ਤੋਂ ਵੀ ਅਦਰਵਾਈਜ਼ ਜਿਹਨਾਂ ਜ਼ਮਾਨਿਆਂ 'ਚ ਸੋ ਕਾਲਡ ਸੈਕੂਲਰ ਕਾਂਗਰਸ ਦੀ ਹਕੂਮਤ ਵੇਲੇ ਜਿਹੜੀਆਂ ਸਕੂਲ ਟੈਕਸਟ ਬੁੱਕਸ ਸੀ ਜਿਨ੍ਹਾਂ 'ਚ ਅਸੀਂ ਬਚਪਨ 'ਚ ਗੁਜ਼ਰੇ, ਉਹਨਾਂ ਦੇ ਵਿੱਚ ਵੀ ਜੇ ਅਸੀਂ ਦੇਖੀਏ ਤੇ ਗੁਰਮਤ ਜਾਂ ਸਿੱਖ ਧਰਮ ਨੂੰ ਭਗਤੀ ਮਾਰਗ ਦੀ ਕੈਟਾਗਰੀ ਦੇ ਵਿੱਚ ਰੱਖਦੇ ਆ। ਰਾਮਾਨੁਜ ਤੋਂ ਸ਼ੁਰੂ ਕਰਦੇ ਸੀ ਕਿ ਰਾਮਾਨੁਜ ਨੇ ਭਗਤੀ ਮਾਰਗ ਸ਼ੁਰੂ ਕੀਤਾ, ਫਿਰ ਕਬੀਰ ਜੀ, ਰਵਿਦਾਸ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੂੰ ਜੋੜ ਕੇ
ਉਹ ਜਿਹੜਾ ਭਗਤੀ ਮਾਰਗ ਦੇ ਖਾਤੇ 'ਚ ਕਿ ਜੀ ਇਹ ਕੰਟੀਨਿਊਟੀ ਆਫ ਦਾ ਸੇਮ ਹਿੰਦੂਤਵਾ ਥਾਟ ਹੈ। ਤੇ ਜਦੋਂ ਪੋਲੀਟੀਕਲੀ ਗੱਲ ਕਰਦੇ ਸੀ ਤੇ 10ਵੇਂ ਪਾਤਸ਼ਾਹ ਨੂੰ ਜਿਹੜਾ ਛਤਰਪਤੀ ਸ਼ਿਵਾਜੀ ਦੇ ਨਾਲ ਜੋੜ ਕੇ ਐਜ਼ ਇਫ ਜਿਹੜਾ ਇੱਕ ਸਮਾਲ ਪੋਲੀਟੀਕਲ ਰਿਬੈਲੀਅਨ ਹੈ, ਪਰ ਕੰਟੀਨਿਊਟੀ ਆਫ ਦਾ ਉਹ ਹਿੰਦੂ ਕਰੰਟ ਹੈ। ਸੋ ਇਹਨਾਂ ਦੀ ਤਾਂ ਕਿਉਂਕਿ ਵਿਚਾਰਧਾਰਾ ਬੜੀ ਕਲੀਅਰ ਹੈ। 100 ਸਾਲਾ 1925 ਦੇ ਵਿੱਚ RSS ਦੀ ਸ਼ਤਾਬਦੀ ਵੀ ਮਨਾ ਰਹੇ ਨੇ, ਔਰ ਇਹਨਾਂ ਦਾ ਜੇ ਤੁਸੀਂ ਬੁੱਢਲਾ ਮਿਸ਼ਨ ਸਟੇਟਮੈਂਟ ਦੇਖੋ, ਹੈਡਗਵੇਅਰ ਤੋਂ ਗੋਲਵਲਕਰ ਤੋਂ, ਇਹਨਾਂ ਨੇ ਹਮੇਸ਼ਾ ਹੀ ਸਿੱਖ ਧਰਮ ਨੂੰ ਵੀ ਔਰ ਬੁੱਧ ਧਰਮ ਔਰ ਜੈਨ ਧਰਮ ਵੀ, ਜਿਹੜੇ ਇੰਡੀਪੈਂਡੈਂਟ ਥਾਟ ਨੇ, ਜਿਹੜੇ ਬ੍ਰਾਹਮਣਵਾਦ ਨੂੰ ਟੋਟਲੀ ਕੰਡੈਮ ਕਰਦੇ ਨੇ, ਜਿਹੜੇ ਮੂਰਤੀ ਪੂਜਾ 'ਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ। ਬ੍ਰਾਹਮਣ ਮਤ ਜਾਂ ਸਨਾਤਨੀ ਮਤ ਅੱਜ ਤੱਕ ਟਿਕਿਆ ਹੀ ਜਿਹੜਾ ਮੂਰਤੀਵਾਦ ਤੇ ਹੋਇਆ, ਮੂਰਤੀ ਪੂਜਾ ਤੇ ਹੋਇਆ। ਔਰ ਜਿਵੇਂ ਤੁਸੀਂ ਜ਼ਿਕਰ ਕੀਤਾ, ਇੱਕ ਵੱਡੀ ਮੂਰਤੀ ਜਿਹੜੀ ਉਸ ਦਾ ਉਦਘਾਟਨ ਪਹਿਲਾਂ ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਮੋਦੀ ਕਰਕੇ ਆਇਆ, ਪਰ ਪਹਿਲੀ ਵਾਰ ਮੈਂ ਦੇਖਿਆ ਕਿ ਕਿਸੇ ਮੰਦਿਰ ਦਾ ਵੀ ਝੰਡਾ ਚਲਾਇਆ ਜਾਂਦਾ ਹੈ, ਉਹਨੂੰ ਧਵਜਾਰੋਹਣ ਲਫ਼ਜ਼ ਦੇ ਕੇ, ਜਿਵੇਂ ਉਹਨਾਂ ਨੇ ਉਸ ਮੋਦੀ ਔਰ ਅਮਿਤ ਸ਼ਾਹ ਔਰ ਮੋਹਨ ਭਾਗਵਤ, ਇਹ ਤਿੰਨੋਂ ਹੀ ਜਿਹੜੇ ਅੱਜ ਇਹ ਤਿਕੜੀ ਬਣੀ ਹੋਈ ਹੈ ਹਿੰਦੂਤਵਾ ਦੀ, ਉਹਨਾਂ ਨੇ ਉੱਥੇ ਮੌਜੂਦ ਸਨ। ਔਰ ਜਿਹੜੀ ਗੱਲ ਉਹਨੇ ਯੋਗੀ ਨੇ ਕਹੀ ਔਰ ਮੋਹਨ ਭਾਗਵਤ ਨੇ ਕਹੀ, ਉਹ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਸਾਡੇ ਲਈ ਤਾਂ ਇੰਡਸ ਤੋਂ ਲੈ ਕੇ ਜਿਹੜਾ ਉਹ ਦੂਸਰੇ ਕੰਨਿਆ ਕੁਮਾਰੀ ਤੱਕ ਸਾਰੇ ਹੀ ਹਿੰਦੂ ਨੇ। ਔਰ ਉਸ ਧਵਜ ਨੂੰ ਜਿਹੜਾ ਕਿ ਇਹਨਾਂ ਨੇ ਕਦੇ ਵੀ ਨਾ ਤਿਰੰਗਾ ਮੰਨਿਆ, ਨਾ ਭਾਰਤੀ ਕਨਸਟੀਟਿਊਸ਼ਨ ਨੂੰ ਮੰਨਿਆ। ਤੁਸੀਂ ਡਿਬੇਟਸ ਦੇਖ ਸਕਦੇ ਹੋ ਕਿ ਅਸੀਂ ਉਹਨਾਂ ਦਿਨਾਂ 'ਚੋਂ ਗੁਜ਼ਰ ਰਹੇ ਹਾਂ। 25-26 ਨਵੰਬਰ ਦੇ ਜਦੋਂ ਭਾਰਤੀ ਸੰਵਿਧਾਨ ਦਾ ਖਰੜਾ ਮੁਕੰਮਲ ਹੋਇਆ ਸੀ, ਭਾਵੇਂ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ, ਨਾ ਇਹਨਾਂ ਨੇ ਤਾਂ 1980 'ਚ ਜਾ ਕੇ ਜਦੋਂ ਇਹਨਾਂ ਤੇ ਪ੍ਰੈਸ਼ਰ ਪਿਆ ਤੇ ਤਿਰੰਗਾ ਲਹਿਰਾਇਆ। ਇਹਨਾਂ ਦੇ ਨਾਗਪੁਰ ਦੇ ਹੈੱਡਕੁਆਰਟਰ ਜਿਨ੍ਹਾਂ ਨੇ ਕਦੇ ਤਿਰੰਗੇ ਨੂੰ ਮਾਨਤਾ ਨਹੀਂ ਦਿੱਤੀ, ਨਾ ਹੀ ਇਹਨਾਂ ਨੇ ਕਦੇ ਭਾਰਤੀ ਸੰਵਿਧਾਨ, ਉਦੋਂ ਵੀ ਇਹਨਾਂ ਦੇ ਜਿਹੜੀ ਅਫੀਸ਼ੀਅਲ ਆਰਗਨ ਸੀ ਪਬਲੀਕੇਸ਼ਨ, ਉਹਨਾਂ ਨੇ ਕਿਹਾ ਸਾਡੇ ਲਈ ਤਾਂ ਮਨੂ ਸਮ੍ਰਿਤੀ ਦਾ ਹੀ ਕਾਨੂੰਨ ਹੈ। ਸੋ ਜਦੋਂ ਅਸੀਂ ਇਸ ਸਾਰੇ ਨੂੰ ਜੋੜ ਕੇ ਦੇਖਦੇ ਹਾਂ ਕਿ ਇੱਕ ਪਾਸੇ ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਕਿਵੇਂ ਹਿੰਦੂਤਵਾ ਦੇ ਨਾਲ ਰਲ ਗਏ, ਔਰ ਇਸ ਵਾਰ ਉਹਨਾਂ ਨੂੰ ਰਾਸ਼ਟਰੀ ਸਿੱਖ ਸੰਗਤ ਜਾਂ ਕਿਸੇ ਹੋਰ ਬਾਡੀ ਰਾਹੀਂ ਕੁਝ ਕਰਨ ਦੀ ਲੋੜ ਨਹੀਂ ਪਈ। ਅਸੀਂ ਆਲਰੇਡੀ ਦੇਖ ਰਹੇ ਹਾਂ ਤਖਤ ਸ੍ਰੀ ਹਜ਼ੂਰ ਸਾਹਿਬ ਕਮੇਟੀ ਤੇ ਇਹਨਾਂ ਦਾ ਕਬਜ਼ਾ ਹੈ, ਉੱਥੇ ਜ਼ਾਹਰ ਹੈ ਮਹਾਰਾਸ਼ਟਰ 'ਚ ਤਾਂ ਹੁਣ ਗਵਰਨਮੈਂਟ ਵੀ ਬੀਜੇਪੀ ਦੇ ਚੀਫ ਮਿਨਿਸਟਰ ਵਾਲੀ ਹੈ। ਪਟਨਾ ਸਾਹਿਬ ਤੇ ਇਹਨਾਂ ਦਾ ਕਬਜ਼ਾ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੇ ਉਹ ਮਨਜਿੰਦਰ ਸਰਸਾ ਜਾਂ ਦੂਸਰਾ ਉਹ ਤਾਂ ਉਹਨਾਂ ਦਾ ਵਜ਼ੀਰ ਵੀ ਹੈ ਦਿੱਲੀ ਦਰਬਾਰ ਦਾ। ਔਰ ਇਸ ਤੋਂ ਬਿਨਾਂ ਈਵਨ ਹਰਿਆਣਾ ਕਮੇਟੀ ਵੀ। ਔਰ ਇਹ ਜਿਹੜਾ ਬਹੁਤ ਘਟੀਆ ਵਰਤਾਰਾ ਦੇਖਣ 'ਚ ਆਇਆ ਕਿ ਅਨੰਦਪੁਰ ਸਾਹਿਬ, ਜਿੱਥੋਂ ਗੁਰੂ ਸਾਹਿਬ ਨੇ ਲਗਭਗ 350 ਕਿਲੋਮੀਟਰ ਦਾ ਸਫ਼ਰ ਦਿੱਲੀ ਤੱਕ ਦਾ ਤੈਅ ਕੀਤਾ, ਉਸ ਦੇ ਵਿੱਚ ਕੋਈ ਕੇਂਦਰ ਸਰਕਾਰ ਦਾ ਨੁਮਾਇੰਦਾ, ਨਾ ਸ਼੍ਰੋਮਣੀ ਕਮੇਟੀ ਵੱਲੋਂ ਆਰਗੇਨਾਈਜ਼ ਕੀਤੇ ਸਮਾਗਮ, ਨਾ ਪੰਜਾਬ ਸਰਕਾਰ ਵੱਲੋਂ ਅਫੀਸ਼ੀਅਲੀ ਆਰਗੇਨਾਈਜ਼ ਕੀਤੇ ਸਮਾਗਮ 'ਚ ਆਏ। ਉਹਨਾਂ ਨੇ ਆਪਣਾ ਮੇਨ ਸਮਾਗਮ ਜਿਹੜਾ ਜਾਂ ਦਿੱਲੀ ਵਾਲਾ ਜਿਹੜਾ ਜਿੱਥੇ ਸੀ, ਜਿਹੜਾ ਬਿਲਕੁਲ ਬੀਜੇਪੀ ਦੀ ਤਰਜ਼ ਦੇ ਉੱਤੇ ਹੀ ਉਹੀ ਉਹਨਾਂ ਦਾ ਨੈਰੇਟਿਵ ਰਿਪੀਟ ਕਰੀ ਗਏ। ਲੇਕਿਨ ਕੁਰੂਕਸ਼ੇਤਰਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਇਹਨੂੰ ਗੀਤਾ ਦੇ ਸਥਲ ਨਾਲ ਵੀ ਜੋੜਿਆ ਗਿਆ। ਜੇ ਤੁਸੀਂ ਮੋਦੀ ਦੀ ਪ੍ਰੈਜੈਂਟੇਸ਼ਨ ਦੇਖੋ ਤੇ ਉਹ ਇਸ ਨੂੰ ਈਵਨ ਗੁਰੂ ਤੇਗ ਬਹਾਦਰ ਸਾਹਿਬ ਦੀ ਲੈਗੇਸੀ ਔਰ ਗੀਤਾ ਦੇ ਨਾਲ, ਔਰ ਇਹ ਕਹਿ ਕੇ ਕਿ ਉਹ ਕੁਰੂਕਸ਼ੇਤਰਾ ਦਾ ਮੁਕਾਮ ਹੈ ਜਿੱਥੇ 10 ਗੁਰੂ ਸਾਹਿਬਾਨ ਆਏ ਨੇ, ਐਜ਼ ਇਫ ਗੁਰੂ ਸਾਹਿਬਾਨ ਨੇ ਇਹਨਾਂ ਹਿੰਦੂਆਂ ਦੇ ਤੀਰਥਾਂ ਨੂੰ ਮਾਨਤਾ ਦਿੱਤੀ ਹੋਏ। ਔਰ ਫਿਰ ਉਹ ਈਵਨ ਇੱਕ ਸਟੈਪ ਅੱਗੇ ਗਿਆ ਕਿ ਜੀ ਉਹਨਾਂ ਦੀ ਲੈਗੇਸੀ ਚੋਂ ਹੀ ਅਸੀਂ ਆਪਰੇਸ਼ਨ ਸੰਦੂਰ ਦਾ ਜਿਹੜਾ ਪ੍ਰਾਈਡ ਕੱਢਿਆ ਔਰ ਦੂਸਰਾ ਕੀਤਾ। ਮੈਂ ਸਮਝਦਾ ਇਹ ਗੱਲ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ। ਉਹਨਾਂ ਨੇ ਅੱਜ ਸਾਡੇ ਇੱਕ ਵੱਡਾ ਹਿੱਸਾ ਗੁਰਦੁਆਰਿਆਂ ਦਾ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ, 4 ਡਿਫਰੈਂਟ ਬਾਡੀਜ਼, ਉਹਨਾਂ ਦੇ ਉੱਤੇ ਕੰਟਰੋਲ ਹੈ। ਪਰ ਅਫਸੋਸ ਇਸ ਗੱਲ ਦਾ ਹੈ, ਜੇ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਾਂ ਦਿੱਲੀ ਤੋਂ ਜਿੱਥੋਂ ਲਾਈਵ ਕਥਾ ਚੱਲਦੀਆਂ ਨੇ ਦੇਖੋ, ਤੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰੇ ਜਾਂ ਉਹਨਾਂ ਦੇ ਪ੍ਰਚਾਰਕ ਜਾਂ ਕਥਾਵਾਚਕ ਨੇ, ਅੱਧੇ ਤੋਂ ਜ਼ਿਆਦਾ ਜਿਹੜੇ ਨੇ ਉਹ ਉਸ ਨੈਰੇਟਿਵ ਨੂੰ ਹੀ ਰਿਪੀਟ ਕਰ ਰਹੇ ਸੀ। ਔਰ ਬੜੇ ਫਖਰ ਦੇ ਨਾਲ ਇਹ ਕਹਿ ਕੇ ਕਿ ਜੀ ਇਹ ਜਿਹੜਾ ਦੂਸਰੇ ਜਿਹੜੇ ਇਤਰਾਜ਼ ਕਰਦੇ ਨੇ ਸ੍ਰਿਸ਼ਟ ਕੀ ਚਾਦਰ, ਔਰ ਦੂਸਰੇ ਇਹ ਖਾਮਖਾ ਭਰਮ ਭੁਲੇਖੇ ਪਾ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਬਾਹਰ ਬੈਠੇ ਸਿੱਖਾਂ ਨੇ, ਜਿਵੇਂ ਸਟੇਟ ਆਫ ਲੁਈਜ਼ੀਆਨਾ, ਨਾਟ ਲੁਈਜ਼ੀਆਨਾ, ਯੂਟਾ, ਉਹਨਾਂ ਨੇ ਪ੍ਰੋਕਲਾਮੇਸ਼ਨ ਦਿੱਤੀ ਹੈ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦਾ ਵੀ ਜ਼ਿਕਰ ਹੈ। ਉਹਨਾਂ ਨੇ ਬਿਲਕੁਲ ਠੀਕ
ਹਿਊਮਨ ਰਾਈਟਸ ਦੇ ਚੈਂਪੀਅਨ ਦੇ ਤੌਰ ਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸੈਲੂਟ ਕੀਤਾ ਹੈ। ਇਸੇ ਤਰ੍ਹਾਂ ਤੁਹਾਡੇ ਕੈਨੇਡਾ 'ਚ ਵਿੰਡਸਰ ਦੀ ਸਿਟੀ ਨੇ ਜਿੱਥੇ ਇੱਕ ਡਾਈਵਰਸਿਟੀ ਗਾਰਡਨ ਉਹ ਗੁਰੂ ਸਾਹਿਬ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਵੱਡਾ ਪ੍ਰੋਜੈਕਟ ਹੈ ਔਰ ਉਹਦੀ ਬੜੀ ਖੂਬਸੂਰਤ ਕੋਟ ਸੀ ਕਿ ਜਿਵੇਂ ਇੱਕ ਬਾਗ ਦੇ ਵਿੱਚ ਅੱਡ-ਅੱਡ ਤਰ੍ਹਾਂ ਦੇ ਫੁੱਲ ਹੁੰਦੇ ਨੇ, ਇਹ ਉਹ ਗਾਰਡਨ ਹੈ ਸਾਡੀ ਇਹ ਧਰਤੀ, ਔਰ ਇਸ ਦਾ ਗਾਰਡੀਅਨ ਅਕਾਲ ਪੁਰਖ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਬਿਊਟੀਫੁਲ ਗਾਰਡਨ ਜਿਹੜਾ ਕਿ ਗਾਰਡਨ ਆਫ ਡਾਈਵਰਸਿਟੀ ਹੈ, ਉਸ ਦੀ ਰੱਖਿਆ ਦੇ ਲਈ ਇਹ ਸ਼ਹਾਦਤ ਹੈ। ਉਹਨਾਂ ਨੇ ਪ੍ਰੋਕਲੇਮੇਸ਼ਨ ਵੀ ਦਿੱਤੀ ਹੈ। ਸੋ ਮੈਂ ਸਮਝਦਾ ਹਾਂ ਵੀ ਅੱਜ ਜਦੋਂ ਅਸੀਂ TV 84 ਦੇ ਮਾਧਿਅਮ ਰਾਹੀਂ ਇਹ ਗੱਲ ਕਰ ਰਹੇ ਹਾਂ, ਸਾਡਾ ਮਕਸਦ ਕਿਸੇ ਥਾਟ ਨੂੰ ਛੁਟਿਆਣਾ ਜਾਂ ਵਡਿਆਣਾ ਨਹੀਂ ਹੈ, ਪਰ ਅਸੀਂ ਸਮਝਦੇ ਹਾਂ ਕਿ ਸਿੱਖੀ ਦਾ ਪ੍ਰਚਾਰ ਕਰਨ ਵਾਲੀ ਸਾਡੀ ਪ੍ਰਚਾਰਕ ਕਮਿਊਨਿਟੀ ਦਾ ਵੀ ਇੱਕ ਵੱਡਾ ਹਿੱਸਾ ਇਸ ਵੇਲੇ ਜਾਂ ਉਹਨਾਂ ਦੀ ਪੇਰੋਲ ਤੇ ਜਾ ਚੁੱਕੇ ਨੇ, ਜਾਂ ਉਹਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਕਬੂਲਦੇ ਨੇ, ਜਾਂ ਉਹਨਾਂ 'ਚ ਹਿੰਮਤ ਹੀ ਨਹੀਂ ਹੈ ਕਿ ਉਹ ਕਾਊਂਟਰ ਨੈਰੇਟਿਵ ਦੇ ਸਕਣ। ਪਰ ਇੱਕ ਬੜਾ ਖਤਰਨਾਕ ਰੁਝਾਨ ਹੈ। ਔਰ ਅਲਟੀਮੇਟਲੀ ਇਹੀ ਗੱਲ ਜਦੋਂ ਅਸੀਂ ਖਾਲਸਾ ਪੰਥ ਦੇ ਨਵੇਕਲੇਪਨ ਦੀ ਗੱਲ ਕਰਦੇ ਹਾਂ, ਗੁਰਮਤ ਦੇ ਗਾਡੀ ਰਾਹ ਦੀ ਗੱਲ ਅਸੀਂ ਕਰਦੇ ਹਾਂ, ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ ਦੇਖੀਏ ਤੇ ਫਿਰ ਉਹਨਾਂ ਨੇ ਫਰਮਾਇਆ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ, ਜਾਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਾਂ ਜਦੋਂ ਭੱਟ ਇਸ ਗੁਰਮਤ ਦੇ ਫਲਸਫੇ ਨੂੰ ਬਿਆਨਦੇ ਨੇ ਤੇ ਉਹ ਬਿਆਨਦੇ ਨੇ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਈ। ਹੁਣ ਇਹ ਨਿਰਮਲ ਪੰਥ, ਇਹ ਨਵੇਕਲਾ ਪੰਥ, ਇਹ ਉੱਤਮ ਪੰਥ ਜਿਸ ਨੂੰ ਖਾਲਸਾ ਪੰਥ ਦੇ ਰੂਪ 'ਚ, ਔਰ ਜੇ ਇਹਨਾਂ ਦਾ ਹਿੰਦੂਤਵੀਆਂ ਦਾ ਕਿਰਦਾਰ ਦੇਖਣਾ ਹੋਏ ਤੇ ਹਿੰਦੂਤਵਾ ਦੀ ਆਈਡੀਓਲੋਜੀ ਦੀ ਜੇ ਗੱਲ ਕਰੀਏ ਤੇ ਫਿਰ 1675 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। ਔਰ ਅਸੀਂ ਦੇਖਦੇ ਹਾਂ ਕਿ 1686 ਈਸਵੀ ਦੇ ਵਿੱਚ ਲਗਭਗ 11 ਸਾਲ ਬਾਅਦ 10ਵੇਂ ਪਾਤਸ਼ਾਹ ਜਦੋਂ ਲਗਭਗ 19 ਸਾਲ ਦੀ ਉਹਨਾਂ ਦੀ ਉਮਰ ਹੈ ਤੇ ਉਹ ਭੰਗਾਣੀ ਦਾ ਯੁੱਧ ਲੜਦੇ ਨੇ, ਜਿਹਦੇ 'ਚ ਕਿ 22 ਧਾਰ ਦੇ ਸਾਰੇ ਪਹਾੜੀ ਰਾਜੇ, ਉਦੋਂ ਅਜੇ ਖਾਲਸਾ ਪੰਥ ਪ੍ਰਗਟ ਨਹੀਂ ਹੋਇਆ, ਸਾਰੇ ਪਹਾੜੀ ਰਾਜੇ ਉਸ ਵਿਚਾਰਧਾਰਾ ਨੂੰ ਕੁਚਲਣ ਲਈ ਆ ਜਾਂਦੇ ਨੇ। ਤਾਂ ਇਸ ਤੋਂ ਵੱਡਾ ਔਰ ਇਹਨਾਂ ਦਾ ਸਾਰਾ ਇਤਿਹਾਸ ਫਿਰ ਜੇ ਅਸੀਂ ਇਹਨਾਂ 3.5 ਸਦੀਆਂ ਦਾ ਦੇਖੀਏ ਤੇ ਅਕਿਰਤ ਘਣਤਾ ਦਾ ਇਤਿਹਾਸ ਹੈ। ਔਰ ਜੇ ਅਸੀਂ ਜੂਨ 84 41 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਉਹ ਅਫਜ਼ਲ ਅਹਿਸਨ ਰੰਧਾਵਾ ਦੇ ਲਫ਼ਜ਼ ਕਿ ਵੈਰੀਆਂ ਕੱਢ ਵਿਖਾੜਿਆ 5 ਸਦੀਆਂ ਦਾ ਵੈਰ, ਇਹ 5 ਸਦੀਆਂ ਤੋਂ ਸਾਡੇ ਨਾਲ ਵੈਰ ਕਮਾਉਣ ਵਾਲੇ ਅੱਜ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਥੱਲੇ, ਹਿੰਦ ਦੀ ਚਾਦਰ ਦੇ ਨਾਂ ਥੱਲੇ ਇਹ ਇੱਕ ਵਾਰ ਫੇਰ ਉਹ ਵੱਡਾ ਧੋਖਾ ਕਰ ਰਹੇ ਨੇ, ਜਿਸ ਧੋਖੇ ਦਾ ਸ਼ਿਕਾਰ ਅਸੀਂ ਲੰਮਾ ਸਮਾਂ ਰਹੇ, 47 ਦੇ ਪੀਰੀਅਡ 'ਚ ਰਹੇ। ਔਰ ਅੱਜ ਫੇਰ ਉਹ ਜਿਹੜਾ ਵਿਪਰ ਹੈ ਉਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਦੇ ਰਾਹੀਂ ਇਸ ਨੈਰੇਟਿਵ ਨੂੰ ਜਿਹੜਾ ਉਹ ਸਾਡੇ ਉੱਤੇ ਥੋਪਣਾ ਚਾਹੁੰਦਾ ਹੈ। ਇਸ ਤੋਂ ਖਬਰਦਾਰ ਹੋਣ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਬੜਾ ਜਿਹੜਾ ਗੁਰਬਾਣੀ ਦੇ ਆਧਾਰ ਤੇ, ਸਿੱਖ ਇਤਿਹਾਸ ਤੇ ਸਿੱਖ ਲਿਖਤਾਂ ਦੇ ਆਧਾਰ ਤੇ ਗੱਲ ਸਥਾਪਿਤ ਕੀਤੀ ਆ ਕਿ ਕਿਵੇਂ ਜਿਹੜਾ ਇਹ ਨੈਰੇਟਿਵ ਆ, ਇਹ ਜਿਹੜਾ ਉਹਨਾਂ ਦਾ ਪੋਲੀਟੀਕਲ ਜਿਹੜੀ ਐਸਪੀਰੇਸ਼ਨ ਆ ਹਿੰਦੂ ਰਾਸ਼ਟਰ ਦੀ, ਉਹਦੇ ਵਿੱਚ ਸਿੱਖਾਂ ਨੂੰ ਜਜ਼ਬ ਕਰਨ ਦੀ ਨੀਤੀ ਦਾ ਹੀ ਹਿੱਸਾ ਆ ਤੇ ਸਿੱਖਾਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ।